अस्सलाम वालेकुम जी। मैं नासर किसाना तुसी देख रहे हो पंजाबी चैनल एक पिंड पंजाब दा। अजकल वीडियो ਜਿਹੜੀਆਂ ਦੌਰੇ ਹਾਜ਼ਰ ਦੇ ਜਿਹੜੀਆਂ ਉਹ ਪਾ ਰਹੇ ਆ ਤੇ ਕੁਝ ਚੀਜ਼ਾਂ ਜਿਹੜੀਆਂ ਤੁਹਾਡੇ ਸਾਹਮਣੇ ਰੱਖਣੀਆਂ ਜਿਹਦੇ ਵਿੱਚ ਅੱਜ ਕੱਲ ਦੇ ਜਿਹੜੇ ਮੌਜੂਦਾ ਹਾਲਾਤ ਆ ਇੰਡੋ ਪਾਕ ਦੇ ਉਹਦੀ ਆਪਾਂ ਗੱਲ ਕਰਾਂਗੇ। ਇਹ ਹਾਲਾਤ ਕਿੱਦਾਂ ਪੈਦਾ ਹੋਏ, ਇਹਦੇ ਅਸਰਾਤ ਕੀ ਆ, ਜਾਂ ਇਸ ਤੋਂ ਪਹਿਲੇ ਕਿਹੋ ਜਿਹੇ ਮਾਹੌਲ ਰਹੇ ਆ। ਆਪਾਂ ਅਗਰ 1947 ਦਾ ਜਿਹੜਾ ਵੇਲਾ ਸੀ ਉਹਦੀ ਗੱਲ ਕਰਾਂਗੇ ਤੇ ਉਹ ਤੁਹਾਡੇ ਸਾਹਮਣੇ ਰੱਖਾਂਗੇ। ਇਸ ਦੇ ਨਾਲ ਨਾਲ ਪਾਕਿਸਤਾਨ ਦਾ ਤੇ ਚੜ੍ਹਦੇ ਪੰਜਾਬ ਦਾ ਜਿਹੜਾ ਉਹ ਪਿਆਰ ਸੀ ਲਹਿੰਦੇ ਚੜ੍ਹਦੇ ਦਾ, ਉਹ ਕਿਹਨਾਂ ਲੋਕਾਂ ਨੂੰ ਬਰਦਾਸ਼ਤ ਨਹੀਂ ਹੋਇਆ, ਕਿਹਨਾਂ ਲੋਕਾਂ ਨੇ ਉਹਦੇ ਵਿੱਚ ਅਟਕਣ ਪਾਈ, ਕਿਹੜੇ ਲੋਕ ਇਸ ਗੱਲ ਨੂੰ ਵੱਧਦੇ ਫੁੱਲਦੇ ਹੋਏ ਨਹੀਂ ਦੇਖ ਸਕੇ, ਉਹਨਾਂ ਦਾ ਜ਼ਿਕਰ ਵੀ ਕਰਾਂਗੇ। ਔਰ ਇਹ ਕੁਛ ਦਿਨ ਜਿਹੜੇ ਆ ਜਿੱਦਾਂ 1947 ਚ ਆਏ ਸੀ ਤਾਂ ਹੁਣ ਵੀ ਉਹੀ ਦਿਨ ਚੱਲਣ ਡਏ ਆ। ਇਹਨਾਂ ਦਿਨਾਂ ਦਾ ਆਪਾਂ ਨੂੰ ਕੀ ਨੁਕਸਾਨ ਹੋ ਸਕਦਾ ਉਹ ਵੀ ਸਾਹਮਣੇ ਕੋਸ਼ਿਸ਼ ਕਰਾਂਗੇ ਤੁਹਾਡੇ ਲਿਆਉਣ ਦੀ। ਔਰ ਜੋ ਪਾਕਿਸਤਾਨ ਦੇ ਲਈ ਨਰਮ ਗੋਸ਼ਾ ਰੱਖਦੇ ਆ, ਪਾਕਿਸਤਾਨ ਲਈ ਪਿਆਰ ਮੁਹੱਬਤ ਦਾ ਇਹਨਾਂ ਦਿਨਾਂ ਵਿੱਚ ਜਜ਼ਬਾ ਰੱਖਦੇ, ਤੇ ਉਹਨਾਂ ਤੇ ਕਿੰਨੀ ਪਕੜ ਦਕੜ ਹੋ ਰਹੀ ਆ ਚੜ੍ਹਦੇ ਪੰਜਾਬ 'ਚ ਇੰਡੀਆ ਵਿੱਚ, ਉਹਨਾਂ ਦਾ ਜ਼ਿਕਰ ਵੀ ਲਾਜ਼ਮੀ ਕਰਾਂਗੇ। ਜਿਨ੍ਹਾਂ ਵਿੱਚ ਜਿਹੜੇ ਯੂਟਿਊਬਰ ਆ ਜਿਹੜੇ ਪਾਕਿਸਤਾਨ ਦਾ ਹਲਕਾ ਫੁਲਕਾ ਦਮ ਭਰਦੇ ਸੀ, ਮੁਹੱਬਤ ਦੀ ਗੱਲ ਕਰਦੇ ਸੀਗੇ ਔਰ ਪਾਕਿਸਤਾਨ ਦਾ ਸਹੀ ਚਿਹਰਾ ਉਹ ਦਿਖਾਉਣ ਦੀ ਕੋਸ਼ਿਸ਼ ਕਰਦੇ ਸੀ, ਤੇ ਉਹਨਾਂ ਨਾਲ ਅੱਜ ਕੱਲ੍ਹ ਕੀ ਸਲੂਕ ਹੋ ਰਿਹਾ ਉਹ ਵੀ ਤੁਹਾਡੇ ਸਾਹਮਣੇ ਬਿਲਕੁਲ ਰੱਖਾਂਗੇ ਜੀ। ਅਸੀਂ ਵੀਡੀਓ ਜਿੰਨੀਆਂ ਬਣਾਉਂਦੇ ਸੀ ਤਾਂ ਉਹ ਬਹੁਤੇ ਬੰਦੇ ਇਹ ਕਹਿੰਦੇ ਸੀ ਕਿ ਇਹ ਕੁਛ ਟਾਈਮ ਸੀ, ਕੁਛ 15-20 ਦਿਨਾਂ ਦਾ ਟਾਈਮ ਸੀ ਜਿਹਦੇ ਵਿੱਚ ਇਨਸਾਨ ਹੈਵਾਨ ਬਣ ਗਿਆ ਸੀ ਔਰ ਉਹਨਾਂ ਲੋਕਾਂ ਨੇ ਇੱਕ ਦੂਜੇ ਦਾ ਬਗੈਰ ਸੋਚੇ ਸਮਝੇ ਨੁਕਸਾਨ ਕਰ ਦਿੱਤਾ, ਜਿਨ੍ਹਾਂ ਦਾ ਪਿਆਰ ਮੁਹੱਬਤ ਵੀ ਕਾਫੀ ਸੀ, ਆਪਸ ਵਿੱਚ ਸਾਂਝਾਂ ਬਹੁਤ ਸੀ। ਇਹ ਬਿਲਕੁਲ ਉਸੇ ਤਰ੍ਹਾਂ ਦਾ ਟਾਈਮ ਹੁਣ ਚੱਲਣ ਡਿਆ ਆ ਕਿ ਉਹੀ ਜਿਹੜੇ ਕੁਛ ਦਿਨ ਜਿਹੜੇ ਆ ਨਾ, ਇਹ ਕੁਛ ਦਿਨ ਹੀ ਆ। ਇਹ ਤੁਹਾਡੇ ਸਾਹਮਣੇ ਆ ਵੀ, ਸਾਡੇ ਸਾਹਮਣੇ ਵੀ ਇਹ ਚੀਜ਼ ਆ ਜਾਣੀ ਕਿ ਕੁਛ ਦਿਨ ਆ, ਉਸ ਤੋਂ ਬਾਅਦ ਹਰ ਚੀਜ਼ ਕਲੀਅਰ ਹੋ ਕੇ ਸਾਹਮਣੇ ਆ ਜਾਣੀ ਆ ਕਿ ਅਸਲ ਮੁਹਰਕਾਤ, ਅਸਲ ਮਾਮਲਾਤ ਕੀ ਸੀ। ਸਾਡੇ ਜਜ਼ਬਾਤੀ ਭੈਣ ਭਰਾ ਜਿਹੜੇ ਆ ਨਾ, ਉਹ ਐਵੇਂ ਹੀ ਕਹਿੰਦੇ ਕੁੱਤਾ ਕੰਨ ਲੈ ਗਿਆ ਉਹਦੇ ਪਿੱਛੇ ਭੱਜ ਪੈਣਾ, ਅਸਲ ਦੇਖਣਾ ਨਹੀਂ, ਕੰਨ ਤਾਂ ਮੇਰੇ ਨਾਲ ਹੀ ਆ। ਯਾਨੀ ਇਹ ਮੀਡੀਆ ਦੀਆਂ ਖਬਰਾਂ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਜਾਂ ਬਾਕੀ ਮੇਨ ਸਟ੍ਰੀਮ ਮੀਡੀਆ ਤੇ ਜਿਹੜੀਆਂ ਵੀ ਗੱਲਾਂ ਬਾਤਾਂ ਚੱਲਣ ਡੀਆਂ, ਉਹ ਥੋੜਾ ਜਿਹਾ ਸਬਰ ਨਹੀਂ ਕਰਦੇ। ਉਹੀ ਖਬਰ ਜਿਹੜੀ ਦਿੱਤੀ ਜਾਂਦੀ ਉਹ ਦੂਏ ਤੀਏ ਦਿਨ ਬਿਲਕੁਲ ਉਹ ਬੇਨਕਾਬ ਹੋ ਜਾਂਦੀ, ਉਹਦਾ ਪਤਾ ਲੱਗ ਜਾਂਦਾ ਵੀ ਇਹਦਾ ਸਾਰਾ ਹੀ ਝੂਠ ਸੀਗਾ, ਇਹਦੇ ਵਿੱਚ ਤਾਂ ਹਕੀਕਤ ਹੀ ਕੋਈ ਨਹੀਂ ਸੀ। ਲੇਕਿਨ ਉਹ 2-3 ਦਿਨਾਂ ਵਿੱਚ ਅਸੀਂ ਆਪਣਾ ਬਹੁਤ ਵੱਡਾ ਨੁਕਸਾਨ ਕਰ ਜਾਂਦੇ ਹਾਂ। ਅਸੀਂ ਜੋ ਕੁਝ ਬੋਲ ਜਾਂਦੇ ਹਾਂ, ਜੋ ਕੁਝ ਕਹਿ ਜਾਂਦੇ ਹਾਂ, ਜੋ ਕੁਝ ਲਾ ਜਾਂਦੇ ਹਾਂ, ਪੋਸਟ ਕਰ ਜਾਂਦੇ ਹਾਂ, ਉਹਦਾ ਕੋਈ ਮਤਲਬ ਕਿ ਮਦਾਵਾ ਨਹੀਂ ਹੋ ਸਕਦਾ। ਇਸ ਕਰਕੇ ਥੋੜਾ ਜਿਹਾ ਕਹਿੰਦੇ ਨੇ ਪਹਿਲੇ ਬੋਲੋ ਫਿਰ ਪਹਿਲੇ ਤੋਲੋ ਫਿਰ ਬੋਲੋ, ਉਹ ਹਿਸਾਬ ਆ ਵੀ ਸੋਚ ਸਮਝ ਕੇ ਗੱਲ ਕਰੋ, ਜਿਹੜੀ ਵੀ ਸਟੇਟਮੈਂਟ ਦੇਣੀ ਹੈ ਸੋਚ ਸਮਝ ਕੇ ਕਰੋ। ਪਾਕਿਸਤਾਨ ਦੇ ਵਿੱਚ ਜਿੰਨੇ ਵੀ ਸਰਦਾਰ ਜਾਂ ਹਿੰਦੂ ਭਾਈਚਾਰੇ ਦੇ ਲੋਕ ਆਉਂਦੇ ਸੀ, ਮੈਂ ਰੀਸੈਂਟਲੀ ਗੱਲ ਕਰਾਂ, ਸਾਡੇ ਕੋਲ 21 ਬੰਦੇ ਆਏ ਸੀ ਕੈਨੇਡਾ ਤੋਂ, ਇੰਡੀਆ ਦੇ ਰਾਹ ਹੋ ਕੇ ਬਾਘਾਵਾਲ ਦੀ, ਉਹ ਸਾਰੇ ਹਿੰਦੂ ਸੀ, 21 ਦੇ 21 ਹਿੰਦੂ ਸੀ ਔਰ ਬਹੁਤ ਪਿਆਰ ਮੁਹੱਬਤ ਲੈ ਕੇ ਇੱਥੋਂ ਗਏ। ਅੱਜ ਵੀ ਉਹਨਾਂ ਨਾਲ ਟੈਲੀਫੋਨ ਤੇ ਗੱਲ ਹੁੰਦੀ ਆ ਤੇ ਯਕੀਨ ਕਰੋ ਇਹ ਕਹਿੰਦੇ ਵੀ ਆ ਕੀ ਹੋ ਗਿਆ ਜੀ, ਔਰ ਇਹ ਵੀ ਕਹਿੰਦੇ ਕਿ ਅਸੀਂ ਤਾਂ ਖੁਸ਼ਕਿਸਮਤ ਸੀ ਵੀ ਸਾਡਾ ਗੇੜਾ ਲੱਗ ਗਿਆ। ਜੀ ਇਹ ਹਾਲਾਤ ਅਸੀਂ ਨਾ ਆ ਸਕਦੇ, ਇਹ ਹਾਲਾਤ ਪੈਦਾ ਹੋ ਗਏ ਤੇ ਸਾਡਾ ਕਿੱਥੇ ਮੁੜ ਕੇ ਪਾਕਿਸਤਾਨ ਦਾ ਗੇੜਾ ਲੱਗਣਾ ਸੀ। ਇਹ ਹਿੰਦੂਆਂ ਦੇ ਲਫ਼ਜ਼ ਆ, ਸਾਡੇ ਲਈ ਸਾਰੇ ਇੱਕੋ ਜਿਹੇ ਆ, ਜਿਹੜੇ ਵੀ ਪੰਜਾਬੀ ਆ, ਚਾਹੇ ਉਹ ਹਿੰਦੂ ਸਿੱਖ ਈਸਾਈ ਮੁਸਲਮ, ਸਾਰੇ। ਹਾਂ ਜਿਹੜੇ ਵਿੱਚ ਮਾੜੇ ਆ ਨਾ, ਉਹ ਤਾਂ ਕਮੈਂਟਾਂ ਵਿੱਚ ਵੀ ਪਤਾ ਲੱਗ ਜਾਂਦਾ ਵੀ ਉਹ ਕੀ ਲਿਖਦੇ ਆ। ਮੈਂ ਪਹਿਲੇ ਵੀ ਇਹੀ ਗੱਲ ਕੀਤੀ ਵੀ ਥੋੜਾ ਜਿਹਾ ਸਬਰ ਕਰਿਆ ਕਰੋ, ਚੀਜ਼ ਸਾਹਮਣੇ ਆ ਜਾਂਦੀ ਹੁੰਦੀ ਹੈ, ਫਿਰ ਤੁਹਾਨੂੰ ਸ਼ਾਇਦ ਇਹੋ ਜਿਹੇ ਕਮੈਂਟ ਕਰਨ ਦੀ ਵੀ ਲੋੜ ਨਾ ਪਵੇ। ਪਾਕਿਸਤਾਨ ਦੇ ਵਿੱਚ ਜਿੰਨੇ ਵੀ ਬੰਦੇ ਆ ਕੇ ਗਏ ਆ, ਉਹ ਇੱਕ ਅਸਲ ਜਿਹੜਾ ਨਾ ਮਤਲਬ ਉਹ ਮੀਡੀਆ ਨੂੰ ਆਪਾਂ ਕਹਿ ਸਕਦੇ ਹਾਂ ਕਿ ਉਹ ਜਿਹੜਾ ਪੋਜ਼ੀਟਿਵ ਜਾ ਕੇ ਉਹਨਾਂ ਨੇ ਫੇਸ ਦਿਖਾਇਆ ਪਾਕਿਸਤਾਨ ਦਾ, ਉਹ ਮੁਹੱਬਤ ਦਿਖਾਈ ਜਿਹੜੀ ਅੱਜ ਤੱਕ ਨਹੀਂ ਦਿਖਾਈ ਗਈ। ਹੁਣ ਉਹ ਕਿਸ ਤਰ੍ਹਾਂ ਦੀ ਚੀਜ਼ਾਂ ਨਹੀਂ ਦਿਖਾਈ ਜਾਂਦੀਆਂ ਸੀ ਜਾਂ ਕਿਸ ਤਰ੍ਹਾਂ ਦੀਆਂ ਚੀਜ਼ਾਂ ਬਣਾ ਕੇ ਪੇਸ਼ ਕੀਤੀਆਂ ਜਾਂਦੀਆਂ ਸੀ, ਉਹ ਵੀ ਤੁਹਾਨੂੰ ਦੱਸ ਦਿੰਦੇ ਆ। ਤੇ ਜਦੋਂ ਵੀ ਅਸੀਂ ਨਨਕਾਣਾ ਸਾਹਿਬ ਜਾ ਕੇ ਰਿਕਾਰਡਿੰਗ ਕਰੀ ਦੀ ਸੀ ਨਾ, ਤੇ ਸਾਰੇ ਹੀ ਲੋਕ ਇਹ ਕਹਿੰਦੇ ਸੀ ਕਿ ਸਾਨੂੰ ਇਹ ਕਿਹਾ ਜਾਂਦਾ, ਯੂਥ ਇਸ ਕਰਕੇ ਨਹੀਂ ਆਉਂਦੀ ਕਿ ਅਗਰ ਪਾਕਿਸਤਾਨ ਚਲ ਗਏ ਤੇ ਪਾਕਿਸਤਾਨ ਜਾਣ ਤੋਂ ਬਾਅਦ ਤੁਹਾਡੀ ਜਦੋਂ ਸਟੈਂਪ ਲੱਗ ਜਾਣੀ ਨਾ, ਉਸ ਤੋਂ ਬਾਅਦ ਤੁਹਾਡਾ ਦੁਨੀਆ ਦੇ ਕਿਸੇ ਮੁਲਕ ਤੇ ਵੀਜ਼ਾ ਨਹੀਂ ਲੱਗਣਾ। ਔਰ ਇਹ ਅਸੀਂ ਪਤਾ ਨਹੀਂ ਬੇਸ਼ੁਮਾਰ ਵੀਡੀਓ ਬਣਾਈਆਂ। ਇੱਕ ਉੱਥੇ ਸਾਡੇ ਕੋਲ ਚੜ੍ਹਦੇ ਪੰਜਾਬ ਤੋਂ 2 ਦਫਾ ਆਏ ਸੀ, ਉਹਨਾਂ ਨੇ ਵੀ ਬੜੀ ਰਿਸਰਚ ਕੀਤੀ ਸੀਗੀ। ਡਾਕਟਰ ਸਾਹਿਬ ਆ, ਉਹਨਾਂ ਦਾ ਨਾਂ ਹੁਣ ਮੇਰੇ ਜ਼ਿਹਨ 'ਚ ਨਹੀਂ ਆ ਰਿਹਾ, ਪੰਮੀ ਸਾਹਿਬ ਉਹਨਾਂ ਦਾ ਨਾਂ ਜੀ, ਡਾਕਟਰ ਪੰਮੀ। ਉਹਨਾਂ ਨੇ ਬਹੁਤ ਤਫਸੀਲ ਦੇ ਨਾਲ ਇਹ ਚੀਜ਼ਾਂ ਉਹਨਾਂ ਲੋਕਾਂ ਕੋਲੋਂ ਇਕੱਠੀਆਂ ਕੀਤੀਆਂ ਸੀ ਜਿਹੜੇ ਪਾਕਿਸਤਾਨ ਆਉਣ ਤੋਂ ਬਾਅਦ ਬਾਕੀ ਮੁਲਕਾਂ ਵਿੱਚ ਗਏ ਸੀਗੇ, ਔਰ ਮੈਂ ਸਮਝਦਾ ਕਿ ਉਹਨਾਂ ਦੀ ਬੜੀ ਕੋਸ਼ਿਸ਼ ਸੀਗੀ।
ਅੱਛਾ, ਇਹ ਅਸੀਂ ਰਮਰਸ ਜਿਹੜੀ ਸੀਗੇ ਇਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਔਰ ਕਿਸੇ ਹੱਦ ਤੱਕ ਅਸੀਂ ਖਤਮ ਵੀ ਕਰ ਦਿੱਤੀਆਂ। ਦੇਖੋ, ਮਾਜ਼ਰਤ ਦੇ ਨਾਲ ਸਾਡੀ ਗੱਲ ਚੜ੍ਹਦੇ ਪੰਜਾਬ ਵਾਲਿਆਂ ਨੂੰ ਸ਼ਾਇਦ ਕਿਸੇ ਨੂੰ ਚੰਗੀ ਨਾ ਲੱਗੇ, ਲੇਕਿਨ ਗੱਲ ਪੂਰੀ ਸੁਣਨ ਤੋਂ ਬਾਅਦ ਦਲੀਲ ਨਾਲ ਜਵਾਬ ਦਿਓ ਮੇਰੇ ਵੀਰੋ। ਜਜ਼ਬਾਤੀ ਹੋ ਕੇ ਜਵਾਬ ਨਹੀਂ ਦੇਣਾ। ਹਮੇਸ਼ਾ ਹੀ ਤੁਸੀਂ ਐਨਾਲਿਸਿਸ ਕਰਕੇ ਦੇਖ ਲਓ ਕਿ ਇੰਡੀਆ ਦੀ ਤਰਫੋਂ ਅਟਕਣ ਆਈ ਆ। ਪਾਕਿਸਤਾਨ ਨੇ ਹਰ ਮਾਮਲੇ ਨੂੰ ਹੌਲੀ ਹੌਲੀ ਸੌਖਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਹਦੇ ਵਿੱਚ ਤੁਸੀਂ ਦੇਖ ਲਓ ਵੀ ਹੁਣ ਉਹ ਟਾਈਮ ਆ ਗਿਆ ਸੀ ਵੀ ਵੀਜ਼ਾ ਜਿਹੜਾ ਤੁਸੀਂ ਘਰ ਬੈਠੇ ਆਪਣੇ ਕੰਪਿਊਟਰ ਤੋਂ ਆਪਣੇ ਮੋਬਾਈਲ ਤੋਂ ਅਪਲਾਈ ਕਰ ਸਕਦੇ ਸੀ, ਤੁਹਾਨੂੰ ਉੱਥੇ ਹੀ ਵੀਜ਼ਾ ਤੁਹਾਨੂੰ ਮਿਲ ਜਾਂਦਾ ਸੀਗਾ। ਇਹ ਸੀ ਸਖਾਲੇ ਕੰਮ ਕੀਤੇ। ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਪਹਿਲੀਆਂ ਵੀਡੀਓ ਵਿੱਚ ਜ਼ਿਕਰ ਕਰ ਚੁੱਕਿਆ ਹਾਂ। ਅੱਛਾ, ਉਸ ਤੋਂ ਬਾਅਦ ਫਿਰ ਇਹਨਾਂ ਨੇ ਇਹ ਵੀ ਰੌਲਾ ਪਾਇਆ, ਜਦੋਂ ਸੰਗਤਾਂ ਆਉਂਦੀਆਂ ਹੁੰਦੀਆਂ ਸੀਗੀਆਂ, ਅਗਰ 5000 ਪਾਸਪੋਰਟ ਦਿੱਤਾ ਸੀ ਤੇ 2000 ਨੂੰ ਵੀਜ਼ਾ ਲਾ ਕੇ 3000 ਦੀ ਫੀਸ ਲੈ ਕੇ ਆਪਣੀ ਰੱਖ ਲੈਣੀ ਤੇ ਸਾਰਾ ਮਲਬਾ ਪਾਕਿਸਤਾਨ ਤੇ ਪਾ ਦੇਣਾ ਕਿ 3000 ਉਹਨਾਂ ਨੇ ਪਾਸਪੋਰਟ ਵਾਪਸ ਕਰਤਾ, ਇਹਨੂੰ ਅਪਰੂਵ ਨਹੀਂ ਕੀਤਾ ਹੈਗਾ, ਤੇ ਸਟੈਂਪ ਨਹੀਂ ਲੱਗੀ ਜਾਣੀ, ਵੀਜ਼ਾ ਨਹੀਂ ਮਿਲਿਆ। ਇਹ ਵੀ ਸਰਾਸਰ ਝੂਠ ਆ। ਪਾਕਿਸਤਾਨ ਕੋ ਆਉਂਦਾ ਹੀ 2000 ਸੀ, 3000 ਵੈਸੇ ਉਹ ਉੱਥੋਂ ਹੀ ਰੱਖ ਕੇ ਪਿੱਛੇ ਆਪਣਾ ਵਾਪਸ ਕਰ ਦਿੰਦੇ ਹੁੰਦੇ ਸੀ ਤੇ ਉਹਨਾਂ ਦੀ ਫੀਸ ਲੈ ਕੇ ਆਪਣੀ ਜੇਬ 'ਚ ਪਾ ਲੈਂਦੇ ਸੀ। ਇਹ ਕਰਦੇ ਕੌਣ ਸੀ? ਇਹ ਕਰਦੇ ਸੀ ਜਿਹੜੇ ਜੱਥੇ ਲੈ ਕੇ ਆਉਂਦੇ ਆ, ਉਹ ਜਿਹੜੇ ਉਹਨਾਂ ਦੇ ਸ਼੍ਰੋਮਣੀ ਕਮੇਟੀ ਬਣੀ ਆ, ਜਾਂ ਜੋ ਵੀ, ਅਗਰ ਮੈਂ ਕੋਈ ਲਫ਼ਜ਼ ਗਲਤ ਇਸਤੇਮਾਲ ਕਰ ਲਿਆ ਤੇ ਮਾਫੀ ਚਾਹਨਾ, ਉਹ ਲੋਕ ਜਿਹੜੇ ਜਥੇਦਾਰ ਜਿਹੜੇ ਹੁੰਦੇ ਸੀ ਉਹ ਰਲ ਮਿਲ ਕੇ ਇਹ ਕੰਮ ਕਰਦੇ ਸੀਗੇ, ਬਦਨਾਮੀ ਪਾਕਿਸਤਾਨ ਦੀ। ਇਸ ਤੋਂ ਬਾਅਦ ਹੋਰ ਬਹੁਤ ਸਾਰੀਆਂ ਜਿਹੜੀਆਂ ਐਸੀਆਂ ਚੀਜ਼ਾਂ ਜਿਨ੍ਹਾਂ ਨੂੰ ਇੱਕ ਗਲਤ ਰੰਗ ਦਿੱਤਾ ਜਾਂਦਾ ਸੀ, ਗਲਤ ਰੰਗ ਬਣਾ ਕੇ ਪੇਸ਼ ਕੀਤਾ ਜਾਂਦਾ ਸੀ, ਲੇਕਿਨ ਜਿਹੜਾ ਬੰਦਾ ਪਾਕਿਸਤਾਨ ਆਉਂਦਾ ਸੀ ਉਹ ਫਿਰ ਜਾ ਕੇ ਦੱਸਦਾ ਸੀ ਕਿ ਨਹੀਂ ਯਾਰ, ਇਸ ਤਰ੍ਹਾਂ ਹੈ ਨਹੀਂ ਜੋ ਸਾਨੂੰ ਦੱਸਿਆ ਜਾਂਦਾ ਹੈ। ਹੁਣ ਪਾਕਿਸਤਾਨ 'ਚ ਬਹੁਤ ਸਾਰੇ ਵਲੌਗਰ ਜਿਹੜੇ ਆ ਉਹ ਗੇੜਾ ਕੱਢ ਕੇ ਗਏ ਆ, ਔਰ ਉਹਨਾਂ ਨੇ ਉਹ ਪਾਕਿਸਤਾਨ ਦਾ ਚਿਹਰਾ ਦਿਖਾਇਆ। ਕੋਈ ਚੰਦ ਏਕਾਂ ਨੂੰ ਆਪਾਂ ਛੱਡ ਕੇ ਗੱਲ ਕਰੀਏ ਕਿ ਕਈ ਵਿੱਚ ਨਮਕ ਹਰਾਮ ਵੀ ਹੁੰਦੇ ਆ, ਉਹ ਜੋ ਮਰਜ਼ੀ ਉਹਨਾਂ ਨੂੰ ਕਰ ਲਓ, ਉਹਨਾਂ ਨੇ ਗਲਤੀ ਬੋਲਣਾ ਹੁੰਦਾ। ਉਹਨਾਂ ਨੂੰ ਛੱਡ ਕੇ ਅਗਰ ਆਪਾਂ ਨਸਲੀ ਬੰਦਿਆਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਬਹੁਤ ਅੱਛਾ ਜਾ ਕੇ ਪੇਸ਼ ਕੀਤਾ ਪਾਕਿਸਤਾਨ ਦਾ, ਉਹ ਇਮੇਜ ਦਿਖਾਇਆ ਜਿਹੜਾ ਆਮ ਮੀਡੀਆ ਨਹੀਂ ਦਿਖਾਉਂਦਾ, ਦੁਨੀਆ ਤੋਂ ਲੁਕੋਇਆ ਗਿਆ। ਹੁਣ ਹੋਇਆ ਕੀ ਜੀ, ਇਹ ਚੀਜ਼ ਤਾਂ ਬਿਲਕੁਲ ਉਹਨਾਂ ਨੂੰ ਵਾਰੇ ਨਹੀਂ ਆਈ ਕਿ ਯਾਰ ਅਸੀਂ ਤਾਂ ਇੰਨੇ ਸਾਲਾਂ ਤੋਂ ਇਹ ਚੀਜ਼ਾਂ ਜਿਹੜੀਆਂ ਆਵਾਮ ਦੇ ਅੰਦਰ ਭਰੀਆਂ ਗਈਆਂ ਸੀ, ਜਿਹਦੇ ਵਿੱਚ ਅਸੀਂ ਅਗਰ ਗੱਲ ਕਰੀਏ ਸਟਾਰਟ ਦੀ, ਜਦੋਂ ਅਸੀਂ ਚੈਨਲ ਬਣਾਇਆ ਸੀ ਤਾਂ ਗਰੁੱਪ ਵੀ ਬਣੇ WhatsApp ਦੇ ਵਿੱਚ, ਤੇ ਸ਼ੁਰੂ ਜਿਹੜੇ ਬੰਦੇ ਐਡ ਹੁੰਦੇ ਸੀ ਤੇ ਉਹ ਇੰਨਾ ਡਰਦੇ ਸੀ ਕਿ ਅਗਰ ਅਸੀਂ ਪਾਕਿਸਤਾਨ ਗੱਲ ਕਰ ਲਈ ਤੇ ਸਾਨੂੰ ਸ਼ਾਮ ਨੂੰ ਆ ਕੇ ਏਜੰਸੀਆਂ ਨੇ ਚੱਕ ਕੇ ਲੈ ਜਾਣਾ। ਯਾਨੀ ਇਹ ਇੱਕ ਇੰਤਹਾ ਦਰਜੇ ਦਾ ਖੌਫ ਉਹਨਾਂ ਦੇ ਦਿਲਾਂ ਵਿੱਚ ਹੈਗਾ ਸੀ। ਹੌਲੀ ਹੌਲੀ ਨਿਕਲ ਗਿਆ। ਕਰਦੇ ਵੀ ਹੋਣਗੇ, ਚੱਕਦੇ ਵੀ ਹੋਣਗੇ, ਗੁਆਂਢੀ ਸ਼ਿਕਾਇਤ ਕਰਦੇ ਅਗਲੇ ਨੂੰ, ਮਤਲਬ ਉਹ ਪੁੱਛਗਛ ਹੋ ਸਕਦਾ ਮੁਕਾਮੀ ਥਾਣੇ ਵਾਲੇ ਕਰਦੇ ਵੀ ਹੋਣਗੇ, ਲੇਕਿਨ ਬਹੁਤ ਬੜੀ ਤਾਦਾਦ ਵਿੱਚ ਇਹ ਜਿਹੜਾ ਇੱਕ ਹਵਾ ਹੀ ਬਣਾਇਆ ਹੋਇਆ ਸੀਗਾ, ਹਕੀਕਤ ਨਹੀਂ ਸੀਗੀ ਇੰਨੀ। ਉਹ ਫਿਰ ਹੌਲੀ ਹੌਲੀ ਦੂਰ ਹੋਇਆ, ਲੋਕ ਰਾਬਤੇ 'ਚ ਹੋਏ, ਲੋਕ ਇੱਕ ਦੂਜੇ ਨਾਲ ਮੁਹੱਬਤ ਕਰਨ ਲੱਗ ਪਏ, ਇੱਕ ਦੂਜੇ ਕੋਲ ਪੁੱਛਣ ਲੱਗ ਪਏ, ਇੱਕ ਦੂਜਿਆਂ ਦੇ ਪਿੰਡ ਦਿਖਾਏ, ਸਾਰਾ ਕੁਝ ਕੀਤਾ। ਯਾਨੀ ਅਸੀਂ ਇਹ ਜਿਹੜਾ ਉਹਨਾਂ ਦਾ ਇੱਕ ਬਣਿਆ ਹੋਇਆ ਖੌਫ ਸੀ ਉਹ ਵੀ ਤੋੜਿਆ। ਹੁਣ ਜਿੰਨੇ ਵੀ ਇੱਥੋਂ ਜਾਂਦੇ ਆ ਉਹਨਾਂ ਦੀ ਇਹਨਾਂ ਨੇ ਤਫਤੀਸ਼ ਕਰਨੀ ਆ, ਖਾਸ ਕਰ ਉਹਨਾਂ ਲੋਕਾਂ ਦੀ ਜਿਹੜੇ ਪਾਕਿਸਤਾਨ ਦੇ ਥੋੜਾ ਜਿਹਾ ਫੇਵਰ 'ਚ ਬੋਲਦੇ ਆ, ਜਾਂ ਪਾਕਿਸਤਾਨ ਦੇ ਉਹ ਕਹਿੰਦੇ ਕਿ ਨਹੀਂ ਯਾਰ ਇਦਾਂ ਦਾ ਨਹੀਂ ਹੈਗਾ ਜਿੱਦਾਂ ਦਾ ਤੁਸੀਂ ਦੱਸਦੇ ਆ, ਇਹ ਚੀਜ਼ਾਂ ਨਹੀਂ ਹੈਗੀਆਂ। ਉਹਨਾਂ ਵਿੱਚ ਬਹੁਤ ਸਾਰੇ ਜਿਹੜੇ ਯੂਟਿਊਬਰ ਆ, ਜਿਨ੍ਹਾਂ ਵਿੱਚ ਟਰੈਵਲ ਵਿਦ ਜੋ ਆ, ਉਹਦਾ ਮੈਂ ਜ਼ਿਕਰ ਕਰਾਂਗਾ। ਉਹਨਾਂ ਦੇ ਵਿਚਾਰਿਆਂ ਤੇ ਪਾਬੰਦੀ ਕੀ, ਉਹਨਾਂ ਨੂੰ ਦੇਸ਼ ਦਰੋਹੀ ਕਹਿ ਦਿੱਤਾ ਵੀ ਇਹ ਆਪਣਾ ਗੱਦਾਰ ਆ, ਇਹ ਉਹਨਾਂ ਲਈ ਕੋਈ ਮਾਲੂਮਾਤ ਸਾਡੀ ਦਿੰਦੇ ਆ ਉਹਨਾਂ ਨੂੰ ਸਾਰਾ ਕੁਝ ਇਸ ਤਰ੍ਹਾਂ ਦਾ। 6 ਤਾਂ 7 ਬੰਦੇ ਆ ਜਿਨ੍ਹਾਂ ਨੂੰ ਇਹਨਾਂ ਨੇ ਇਸ ਤਰ੍ਹਾਂ ਦੇ ਲਿਸਟ ਵਿੱਚ ਲੈ ਆਂਦਾ, ਕਿਸੇ ਨੂੰ ਗ੍ਰਿਫਤਾਰ ਵੀ ਕੀਤਾ ਆ। ਟਰੈਵਲ ਵਿਦ ਜੋ ਜਿਹੜੀ ਜੋਤੀ ਮਲਹੋਤਰਾ ਆ, ਇਹ ਆ ਜੀ, ਇਹ ਹਰਿਆਣੇ ਤੋਂ ਆ, ਵਲੌਗਰ ਆ, ਤੇ ਤਕਰੀਬਨ ਕਾਫੀ ਟਾਈਮ ਤੋਂ YouTube ਜਿਹੜਾ ਆਪਣਾ ਨਾ ਚੈਨਲ ਚਲਾ ਰਹੀ ਆ। ਇੱਕ ਯਾਮੀਨ ਆ ਜੀ, ਇਹਨੂੰ ਵੀ ਆਪਣਾ ਉਹਨਾਂ ਨੇ ਆਪਣੀ ਲਿਸਟ ਵਿੱਚ ਲੈ ਕੇ ਆਂਦਾ। ਇੱਕ ਦਵਿੰਦਰ ਸਿੰਘ ਢਿੱਲੋਂ ਆ, ਇਹ ਸਟੂਡੈਂਟ ਆ ਕੈਥਲ ਦਾ, ਹਰਿਆਣੇ ਦਾ। ਇਹ ਵਿਚਾਰੇ ਤੇ ਵੀ ਘੇਰਾ ਜਿਹੜਾ ਤੰਗ ਕੀਤਾ ਆ, ਕਿਉਂਕਿ ਇਹ ਵੀ ਪਾਕਿਸਤਾਨ ਦੀ ਗੱਲ ਕਰਦਾ ਸੀ, ਪਾਕਿਸਤਾਨ ਦਾ ਪੋਜ਼ੀਟਿਵ ਚਿਹਰਾ ਦਿਖਾਉਣ ਦੀ ਕੋਸ਼ਿਸ਼ ਕਰਦਾ ਸੀ। ਇੱਕ ਅਰਮਾਨ ਆ, ਇੱਕ ਨੁਮਾਨ ਇਲਾਹੀ ਆ ਜੀ, ਇਹ ਉੱਤਰ ਪ੍ਰਦੇਸ਼ ਦਾ ਆ। ਇਹ ਜਨਾਬੇ ਵਾਲੀ ਚੀਜ਼ਾਂ ਜਿਹੜੀਆਂ ਨਾ ਪਾਕਿਸਤਾਨ 'ਚ ਤਾਂ ਨਹੀਂ ਹੁੰਦੀਆਂ ਹੈਗੀਆਂ, ਲੇਕਿਨ ਇੰਡੀਆ ਵਿੱਚ ਬਦਕਿਸਮਤੀ ਦੇ ਨਾਲ ਹੋਣ ਲੱਗ ਪੈਂਦੀਆਂ ਕਿ ਜਿਹੜਾ ਵੀ ਬੰਦਾ ਪਾਕਿਸਤਾਨ ਦੀ ਗੱਲ ਕਰਦਾ ਆ ਉਹਨੂੰ ਇਹ ਇਸ ਤਰ੍ਹਾਂ ਦੇ ਕੇਸ ਬਣਾ ਕੇ ਇੰਨਾ ਕੁ ਤੰਗ ਕਰ ਦਿੰਦੇ, ਇੰਨਾ ਕੁ ਜ਼ਲੀਲ ਕਰ ਦਿੰਦੇ ਆ
ਕਿ ਉਹ ਦੁਬਾਰਾ ਫਿਰ ਵਿਚਾਰਾ ਖਾਮੋਸ਼ ਹੀ ਹੋ ਜਾਂਦਾ ਆ। ਤੇ ਬਹੁਤ ਸਾਰੇ ਸਾਡੇ ਭੈਣ ਭਰਾ ਐਸੇ ਹੈਗੇ ਜਿਹੜੇ ਸਾਨੂੰ ਪਤਾ ਨਰਮ ਗੋਸ਼ਾ ਰੱਖਦੇ ਆ, ਮੁਹੱਬਤ ਕਰਦੇ ਆ, ਲੇਕਿਨ ਉਹ ਆਪਣੇ ਆਪ ਨੂੰ ਦੇਸ਼ ਭਗਤ ਸਾਬਤ ਕਰਨ ਲਈ ਬਿਆਨਬਾਜ਼ੀ ਵੀ ਕਰਦੇ ਆ, ਕਮੈਂਟ ਵੀ ਕਰਦੇ ਆ। ਤੇ ਉਹ ਕਿਉਂਕਿ ਹਾਲਾਤ ਜਿੱਦਾਂ ਦੇ ਚੱਲਣ ਡੇ, ਉਹਨਾਂ ਦੀ ਵੀ ਮਜਬੂਰੀ ਹੈ, ਵਿਚਾਰੇ ਉਹ ਕਰ ਸਕਦੇ ਆ। ਸਾਨੂੰ ਕੋਈ ਉਹਨਾਂ ਦਾ ਐਡਾ ਨਹੀਂ ਗਿਲਾ ਹੁੰਦਾ, ਕਿਉਂਕਿ ਸਾਨੂੰ ਪਤਾ ਵੀ ਉਹ ਸਿਰਫ ਔਰ ਸਿਰਫ ਆਪਣੇ ਆਪ ਨੂੰ ਸੱਚੇ ਮੁਹੱਬੇ ਵਤਨ ਸਾਬਤ ਕਰਨ ਲਈ ਇਹ ਸਾਰੀਆਂ ਹਰਕਤਾਂ ਕਰਦੇ ਆ। ਤੇ ਇਹਦੇ ਮੈਂ ਸਮਝਦਾ ਕਿ ਇਹ ਸਾਰਾ ਕੁਝ ਕਰਨ ਨਾਲੋਂ ਖਾਮੋਸ਼ੀ ਜਿਹੜੀ ਉਹ ਬਿਹਤਰ ਆ, ਕਿ ਨਾ ਚੋਰ ਆਵੇ ਤੇ ਨਾ ਕੁੱਤਾ ਭੌਂਕੇ, ਠੀਕ ਹੈ ਨਾ। ਨਾ ਤੁਸੀਂ ਕੋਈ ਬੋਲੋ, ਨਾ ਤੁਹਾਡਾ ਕੋਈ ਚਿਹਰਾ ਸਾਹਮਣੇ ਆਵੇ। ਜੇ ਚੰਗਾ ਨਹੀਂ ਬੋਲਣਾ ਤੇ ਮਾੜਾ ਵੀ ਬਿਲਕੁਲ ਨਹੀਂ ਬੋਲਣਾ ਚਾਹੀਦਾ। ਤੇ ਮੈਂ ਅੱਜ ਜਿਹੜੀ ਇਹ ਵੀਡੀਓ ਬਣਾਈ ਹੈ ਉਹਦੇ ਵਿੱਚ ਮੈਂ ਆਪਣਾ ਇਹੀ ਕੋਸ਼ਿਸ਼ ਕੀਤੀ ਆ ਦੱਸਣ ਦੀ ਕਿ ਇੰਡੀਆ ਦੀ ਤਰਫੋਂ ਹਮੇਸ਼ਾ ਹੀ ਹਰ ਸਾਡੇ ਅੱਛੇ ਚੱਕੇ ਹੋਏ ਕਦਮ ਨੂੰ ਬੁਰਾ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਮੰਨੋ ਜਾਂ ਨਾ ਮੰਨੋ ਇਹ ਵੱਖਰੀ ਗੱਲ ਆ, ਸਾਡਾ ਕੰਮ ਮਨਾਣਾ ਨਹੀਂ ਹੈਗਾ, ਸਾਡਾ ਕੰਮ ਦੱਸਣਾ ਆ। ਅਸੀਂ ਹਕਾਇਕ ਜਿਹੜੇ ਉਹ ਸਾਹਮਣੇ ਲੈ ਕੇ, ਸਾਨੂੰ ਬੜੀ ਤਕਲੀਫ ਆ, ਅਸੀਂ 10 ਤੋਂ 11 ਸਾਲ ਸਾਨੂੰ ਹੋ ਗਏ ਆ ਇਹ ਸਾਰੇ ਡਰ ਖੌਫ ਖਤਮ ਕਰਨ ਦੇ ਵਿੱਚ। ਅਸੀਂ ਬਹੁਤ ਬੜਾ ਰੋਲ ਪਲੇ ਕੀਤਾ ਆ, ਲੋਕਾਂ ਨੂੰ ਪਾਕਿਸਤਾਨ ਦਾ ਪਿਆਰ ਦਿਖਾ ਕੇ ਪਾਕਿਸਤਾਨ ਆਉਣ ਤੇ ਮਜਬੂਰ ਕੀਤਾ, ਔਰ ਪਾਕਿਸਤਾਨ ਆਉਣ ਤੋਂ ਬਾਅਦ ਉਹ ਦੁਬਾਰਾ ਆਪਣੀ ਮਰਜ਼ੀ ਨਾਲ ਆਏ ਆ। ਮਜਬੂਰ ਇਦਾਂ ਕੀਤਾ ਕਿ ਉਹਨਾਂ ਦੀ ਜਨਮ ਭੂਮੀਆਂ ਦਿਖਾਈਆਂ। ਫਿਰ ਉਹ ਜਦੋਂ ਜਨਮ ਭੂਮੀਆਂ ਦੇਖ ਲੈਂਦੇ ਸੀ, ਆਪਣਾ ਪਿੰਡ ਦੇਖ ਲੈਂਦੇ ਸੀ, ਫਿਰ ਕਹਿੰਦੇ ਯਾਰ ਅਸੀਂ ਆਪਣੀ ਅੱਖੀਂ ਜਾ ਕੇ ਦੇਖਣਾ ਆ। ਉਹ ਫਿਰ ਆਉਂਦੇ ਸੀਗੇ, ਤੇ ਜਿਹੜਾ ਆ ਕੇ ਇੱਥੋਂ ਪਿਆਰ ਮਿਲਦਾ ਸੀ ਉਹ ਫਿਰ ਜਾ ਕੇ ਦੱਸਦੇ ਸੀਗੇ। ਇਹ ਫਿਰ ਤਾਦਾਦ ਦੇਖੋ, ਸਿੱਧੀ ਜਿਹੀ ਗੱਲ ਆ, ਮਾੜੇ ਤੋਂ ਮਾੜਾ ਨਕੰਮੇ ਤੋਂ ਨਕੰਮਾ ਵੀ ਇਹ ਬੰਦਾ ਇਹ ਸਮਝ ਲੈਂਦਾ ਆ ਕਿ ਅਗਰ ਇੱਥੋਂ ਨਫ਼ਰਤ ਮਿਲਦੀ ਜਾਂ ਕੋਈ ਬੁਰਾ ਉਹਦੇ ਨਾਲ ਕਿਸੇ ਨਾਲ ਨਾਲ ਸਲੂਕ ਹੁੰਦਾ ਤੇ ਉਹਦੀ ਤਾਦਾਦ ਵਧਣੀ ਸੀ, ਆਉਣ ਵਾਲਿਆਂ ਦੀ ਹਮੇਸ਼ਾ ਘਟਣੀ ਸੀਗੀ। ਲੇਕਿਨ ਤੁਸੀਂ ਇਹ ਦੇਖੋ ਵੀ ਇੱਕ ਟਾਈਮ ਐਸਾ ਆ ਗਿਆ ਕਿ 1500 1600 ਬੰਦਾ ਵੀ ਡੇਲੀ ਜਿਹੜਾ ਨਾ ਵਾਘਾ ਕ੍ਰਾਸ ਕਰਨ ਲੱਗ ਪਿਆ ਸੀ। ਇਹਦਾ ਮਤਲਬ ਹੈ ਕਿ ਇਹ ਪਿਆਰ ਮੁਹੱਬਤ ਇੰਨਾ ਮਿਲਦਾ ਸੀ ਕਿ ਉਹ ਜਾ ਕੇ ਦੱਸਦੇ ਸੀ ਤੇ ਲੋਕਾਂ ਦੂਜਿਆਂ ਦਾ ਵੀ ਦਿਲ ਕਰਦਾ ਸੀ। ਸਾਨੂੰ ਬਹੁਤ ਸਾਰੇ ਬੰਦੇ ਇਹ ਕਹਿੰਦੇ ਹੁੰਦੇ ਕਿ ਯਾਰ ਸਾਡਾ ਯਾਰ ਇੱਥੇ ਫਿਰਨ ਡਿਆ, ਮੈਨੂੰ ਵੀਜ਼ਾ ਨਹੀਂ ਮਿਲਿਆ, ਮੈਂ ਇੱਥੇ ਮੇਰਾ ਬੜਾ ਦਿਲ ਕਰਦਾ ਮੈਂ ਉੜ ਕੇ ਪਹੁੰਚ ਜਾਵਾਂ। ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਸੀ ਨਾ ਉਹਨਾਂ ਨੂੰ ਗਲਤ ਰੰਗ ਦੇਖ ਕੇ ਜਿਹੜੇ ਹੁਣ ਕੁਛ ਦਿਨ ਚੱਲਣ ਡੇ ਆ, ਇਹਨਾਂ ਵਿੱਚ ਮੈਂ ਇਹੀ ਕਹਾਂਗਾ ਕਿ ਖਾਮੋਸ਼ੀ ਨਾਲ ਚੁੱਪ ਕਰਕੇ ਬੈਠੋ, ਕੋਈ ਬਿਆਨਬਾਜ਼ੀ ਨਾ ਕਰੋ, ਕਿਸੇ ਕਿਸਮ ਦੀ ਕੋਈ ਐਸੀ ਗੱਲ ਮੂੰਹ ਚੋਂ ਨਾ ਕੱਢੋ। ਲਹਿੰਦੇ ਔਰ ਚੜ੍ਹਦੇ ਵਾਲੇ ਦੋਨਾਂ ਦੀ ਗੱਲ ਕਰਦਾ ਕਿ ਜਿਹੜੀ ਤੁਹਾਨੂੰ ਦੁਬਾਰਾ ਮਿਲਣ ਤੋਂ ਪਹਿਲੇ ਸ਼ਰਮਸਾਰ ਕਰੇ। ਇਹ ਬਹੁਤ ਲੋਕ ਜਿਹੜੇ ਆ ਆਉਣਾ ਚਾਹੁੰਦੇ ਆ, ਸਾਡੇ ਵਾਲੇ ਵੀ ਆਪਣਾ ਜਾਣਾ ਚਾਹੁੰਦੇ, ਸਾਨੂੰ ਤੇ ਵੀਜ਼ਾ ਹੀ ਨਹੀਂ ਮਿਲਦਾ ਨਾ, ਸਾਡਾ ਤਾਂ ਲਹਿੰਦੇ ਵਾਲਿਆਂ ਨੂੰ ਤਾਂ ਵੀਜ਼ਾ ਹੀ ਨਹੀਂ ਮਿਲਦਾ। ਮੈਂ ਉਹਨਾਂ ਬੰਦਿਆਂ ਨੂੰ ਵੀ ਜਾਣਦਾ ਹਾਂ ਜਿਹੜੇ ਬੰਦੇ ਚੜ੍ਹਦੇ 'ਚ ਜਾਇਆ ਆ ਤੇ ਉਹਨਾਂ ਦਾ 15 ਵਾਰੀ ਫਿਰ ਵੀਜ਼ਾ ਰਿਜੈਕਟ ਹੋ ਗਿਆ। ਬੜੀ ਵੱਡੀ ਗਿਣਤੀ ਆ 15 ਵਾਰੀ ਵੀਜ਼ਾ ਰਿਜੈਕਟ ਹੋਣਾ, ਤੇ ਵਜ੍ਹਾ ਵੀ ਕੋਈ ਨਹੀਂ ਦੱਸਦੇ ਵੀ ਤੇਰੀ ਕੀ ਵਜ੍ਹਾ ਵੀ ਵੀਜ਼ਾ ਰਿਜੈਕਟ ਕਰਨ ਦੀ। ਮਤਲਬ ਗੱਲ ਕਰਨ ਦਾ ਇਹ ਆ ਕਿ ਹਮੇਸ਼ਾ ਹੀ ਰੁਕਾਵਟਾਂ ਜਿਹੜੀਆਂ ਨਾ ਉਧਰਲੀ ਸਾਈਡ ਤੋਂ ਸਾਡੇ ਲੋਕਾਂ ਨੂੰ ਫੇਸ ਕਰਨੀਆਂ ਪਈਆਂ, ਉਧਰਲੇ ਸਾਈਡ ਤੋਂ ਉਧਰੋਂ ਆਉਣ ਵਾਲੇ ਲੋਕਾਂ ਨੂੰ ਫੇਸ ਕਰਨੀਆਂ ਪਈਆਂ, ਚਾਹੇ ਉਹ ਚੈਕਿੰਗ ਦੀ ਮੱਦ 'ਚ ਲਾ ਲਓ, ਚਾਹੇ ਜਾ ਕੇ ਬਾਅਦ 'ਚ ਇਨਵੈਸਟੀਗੇਸ਼ਨ ਦੀ ਮੱਦ 'ਚ ਲਾ ਲਓ। ਇਹ ਸਾਰੀਆਂ ਰੁਕਾਵਟਾਂ ਹਮੇਸ਼ਾ ਉਧਰੋਂ ਫੇਸ ਕਰਨੀਆਂ ਪਈਆਂ। ਸਾਡੇ ਵੱਲੋਂ ਜੇ ਮਿਲਿਆ ਤਾਂ ਸਿਰਫ ਔਰ ਸਿਰਫ ਪਿਆਰ ਮਿਲਿਆ, ਔਰ ਉਹ ਚਿਹਰਾ ਅਸੀਂ ਦਿਖਾਇਆ ਜਿਹੜਾ ਅੱਜ ਤੱਕ ਤਾਰ ਤੋਂ ਪਾਰ ਵਸਣ ਵਾਲੇ ਮੀਡੀਆ ਨੇ ਨਹੀਂ ਦਿਖਾਇਆ। ਤੇ ਅਸੀਂ ਐਂਡ ਤੇ ਫਿਰ ਇਹੀ ਕੋਸ਼ਿਸ਼ ਕਰਾਂਗੇ, ਇਹੀ ਮਤਲਬ ਦੁਆ ਕਰਾਂਗੇ, ਇਹੀ ਸਾਡਾ ਇੱਕ ਮਕਸਦ ਆ ਕਿ ਅਸੀਂ ਪੰਜਾਬ ਲਹਿੰਦੇ ਚੜ੍ਹਦੇ ਨੂੰ ਨੇੜੇ ਕਰਨਾ ਆ। ਕਮੈਂਟ ਸਾਡੇ ਸਾਈਡ ਤੋਂ ਵੀ ਸਾਨੂੰ ਬਹੁਤ ਮਾੜੇ ਲੋਕ ਕਰਦੇ ਆ, ਕਹਿੰਦੇ ਹੋਰ ਕਰੋ ਇਹਨਾਂ ਦੀਆਂ ਗੱਲਾਂ, ਹੋਰ ਕਰੋ। ਯਕੀਨ ਕਰੋ ਜਦੋਂ ਮੈਂ ਵੀਡੀਓ ਲਾਣਾ ਮੈਨੂੰ ਪਤਾ ਕਿ ਸਾਡੇ ਪਾਕਿਸਤਾਨ ਸਾਈਡ ਤੋਂ ਸਾਡੇ ਜਾਣਨ ਵਾਲੇ ਬੰਦੇ ਜਿਹੜੇ ਉਹ ਨਾ ਇਹੋ ਜਿਹੀਆਂ ਗੱਲਾਂ ਕਰਦੇ ਆ, ਵੀ ਫਿਰ ਚੁੱਪ ਕਰ ਜੀਦਾ ਵੀ ਨਹੀਂ, ਵੀ ਸਾਡੇ ਕੋਲ ਜੋ ਹੈਗਾ ਅਸੀਂ ਉਹੀ ਕਰਨਾ ਆ, ਜੋ ਅਸੀਂ ਕਰ ਸਕਦੇ ਹਾਂ ਅਸੀਂ ਉਹੀ ਕਰਨਾ ਆ। ਅਸੀਂ ਕਿਸੇ ਲਹਿਰ ਦੇ ਮਗਰ ਲੱਗ ਕੇ ਕਿਸੇ ਨੂੰ ਮਾੜਾ ਨਹੀਂ ਕਹਿਣਾ ਹੈਗਾ। ਅਸੀਂ ਪਹਿਲੇ ਵੀ ਮੁਹੱਬਤ ਦਾ ਪ੍ਰਚਾਰ ਕੀਤਾ ਸੀ, ਹੁਣ ਵੀ ਮੁਹੱਬਤ ਦਾ ਪ੍ਰਚਾਰ ਕਰਨਾ, ਔਰ ਅਖੀਰ ਜਿੱਤ ਜਿਹੜੀ ਹੈ ਨਾ ਉਹ ਮੁਹੱਬਤ ਦੀ ਹੋਣੀ ਆ। ਜੰਗਾਂ ਜਿਹੜੀਆਂ ਕਿਸੇ ਮਸਲੇ ਦਾ ਹੱਲ ਨਹੀਂ ਹੁੰਦੀਆਂ। ਜੰਗ ਤੇ ਇੱਕ ਆਪ ਖੁਦ ਇੱਕ ਬਜ਼ਾਤੇ ਖੁਦ ਇੱਕ ਮਸਲਾ ਹੁੰਦਾ ਆ, ਇਹਨੇ ਮਸਲੇ ਕੀ ਹੱਲ ਕਰਨੇ ਆ। ਇਸ ਕਰਕੇ ਮੇਰੇ ਵੀਰੋ, ਮੇਰੇ ਭਰਾਓ, ਮੇਰੀਆਂ ਭੈਣੋ, ਕੋਈ ਵੀ ਲਫ਼ਜ਼ ਬੋਲਣ ਤੋਂ ਪਹਿਲੇ ਇਹ ਸੋਚ ਲਿਓ ਕਿ ਇਹ ਉਹੀ ਦਿਨ ਆ ਜਿਹੜੇ 1947 ਦੇ ਵਿੱਚ ਕੁਛ ਦਿਨ ਜਿਹੜੇ ਆਏ ਸੀਗੇ, ਤੇ ਉਹ ਅੱਜ ਵੀ ਜਦੋਂ ਅਸੀਂ ਕਿਸੇ ਬੰਦੇ ਦੀ ਵੀਡੀਓ ਬਣਾਈ ਦੀ ਤਾਂ ਉਹ ਕੁਛ ਦਿਨਾਂ ਵਿੱਚ ਜਿਨ੍ਹਾਂ ਨੇ ਜ਼ੁਲਮ ਕੀਤਾ, ਯਕੀਨ ਕਰੋ ਉਹਨਾਂ ਲੋਕਾਂ ਦਾ ਬਹੁਤ ਬੁਰੇ ਤਰੀਕੇ ਨਾਲ ਜ਼ਿਕਰ ਹੁੰਦਾ। ਔਰ ਜਿਨ੍ਹਾਂ ਨੇ ਜ਼ੁਲਮ ਕੀਤਾ ਸੀ ਨਾ, ਚੜ੍ਹਦੇ ਵਾਲੇ ਵੀ ਦੱਸਦੇ ਤੇ ਲਹਿੰਦੇ ਵਾਲੇ ਵੀ ਦੱਸਦੇ ਕਿ ਉਹ ਕੀੜੇ ਪੈ ਮਰੇ ਸੀ। ਇੰਨੇ ਮਤਲਬ ਦੁਨੀਆ ਤੇ ਫਟਕਾਰ ਉਹਨਾਂ ਤੇ ਪੈ ਗਈ ਸੀ, ਕਿਉਂਕਿ ਤੁਹਾਡਾ ਕਿਰਦਾਰ ਅੱਛਾ ਹੋਊਗਾ ਤਾਂ ਤੁਹਾਡੇ ਨਾਲ ਗਾਂਹ ਵੀ ਮਾਮਲਾਤ ਅੱਛੇ ਹੋਣੇ। ਅਗਰ ਤੁਹਾਡਾ ਕਿਰਦਾਰ ਚੰਗਾ ਨਹੀਂ, ਮੈਂ ਆਪਣੀ ਜ਼ਿੰਦਗੀ 'ਚ ਇੱਕ ਨਿਚੋੜ ਕੱਢਿਆ
ਇਹ ਬੁਰੀ ਸੋਚ ਰੱਖਣ ਵਾਲਾ, ਬੁਰਾ ਸੋਚਣ ਵਾਲਾ ਬੰਦਾ ਕਦੇ ਦੁਨੀਆ ਤੇ ਖੁਸ਼ਹਾਲ ਨਹੀਂ ਹੋਏਗਾ। ਰਾਤ ਸੋਚ ਕੇ ਆਪਣਾ ਐਨਾਲਿਸਿਸ ਕਰਕੇ ਦੇਖ ਲਿਓ, ਆਪਣੇ ਆਂਢ ਗੁਆਂਢ ਝਾਤੀ ਮਾਰ ਕੇ ਦੇਖ ਲਿਓ ਕਿ ਜਿਹੜਾ ਬੰਦਾ ਲੋਕਾਂ ਲਈ ਆਸਾਨੀਆਂ ਪੈਦਾ ਨਹੀਂ ਨਾ ਕਰਦਾ, ਉਹਦੀ ਜ਼ਿੰਦਗੀ 'ਚ ਨਾ ਤੇ ਕੋਈ ਸਕੂਨ ਆ ਤੇ ਨਾ ਉਹਦੀ ਜ਼ਿੰਦਗੀ 'ਚ ਕੋਈ ਖੁਸ਼ਹਾਲੀ ਵਾਲੀ ਗੱਲ ਹੋਏਗੀ। ਸੋ ਗੱਲ ਇਹ ਆ ਕਿ ਹਮੇਸ਼ਾ ਆਪਣਾ ਮੁਹੱਬਤ ਦਾ ਪ੍ਰਚਾਰ ਕਰੋ ਔਰ ਉਹ ਕੰਮ ਕਰੋ ਜਿਹੜਾ ਕੱਲ ਨੂੰ ਤੁਹਾਡਾ ਟੱਬਰ, ਤੁਹਾਡੇ ਜੀ, ਤੁਹਾਡਾ ਕੋਈ ਔਲਾਦ ਵਿੱਚੋਂ ਆਉਣ ਵਾਲੇ ਟਾਈਮ 'ਚ ਫਖਰ ਨਾਲ ਇਹ ਦੱਸ ਸਕਣ ਕਿ ਸਾਡੇ ਪਿਓ ਦਾਦੇ ਨੇ ਜਾਂ ਸਾਡੇ ਚਾਚੇ ਨੇ ਜਾਂ ਸਾਡੇ ਪਿਓ ਨੇ, ਭਰਾ ਨੇ ਇਹ ਵਧੀਆ ਕੰਮ ਕੀਤਾ ਸੀ ਤੇ ਅੱਜ ਉਹਦੀ ਵਜ੍ਹਾ ਤੋਂ ਆ ਸਾਰੀਆਂ ਲਹਿਰਾਂ ਬਹਿਰਾਂ ਆ। ਸਾਨੂੰ ਬੜੀ ਖੁਸ਼ੀ ਹੁੰਦੀ ਜਦੋਂ ਅਸੀਂ ਦੱਸੀਦਾ ਆ ਕਿ ਅਸੀਂ ਉਹ 4 ਬੰਦੇ ਸੀ ਪਾਰਟੀਸ਼ਨ ਦਾ ਕੰਮ ਕਰਨ ਵਾਲੇ ਪਾਕਿਸਤਾਨ ਦੇ ਵਿੱਚ, ਪਹਿਲੇ 4 ਬੰਦੇ ਜਿਨ੍ਹਾਂ ਵਿੱਚ ਨਾਸਰ ਢਿੱਲੋਂ ਸਾਹਿਬ ਆ, ਖਿਆਮ ਚੌਹਾਨ ਸਾਹਿਬ ਆ, ਮੇਰਾ ਵੀ ਨਾਂ ਇਹਦਾ ਨਾਂ ਚੀਜ਼ ਦਾ, ਤੇ ਬਾਬਾ ਜੀ ਸਰਫਰਾਜ਼ ਸਾਹਿਬ ਸ਼ੋਰਕੋਟ ਵਾਲੇ ਆ। ਇਹ 4 ਬੰਦੇ ਆ। ਬਾਅਦ 'ਚ ਤਾਂ ਬੜਾ ਵੱਡਾ ਕਾਫਲਾ ਬਣ ਗਿਆ ਸੀਗਾ, ਲੇਕਿਨ ਇਹਨਾਂ 4 ਬੰਦਿਆਂ ਨੇ ਉਸ ਨਫ਼ਰਤ ਨੂੰ ਖਤਮ ਕੀਤਾ। ਉਸ ਨਫ਼ਰਤ ਨੂੰ ਖਤਮ ਕਰਨ ਤੋਂ ਬਾਅਦ ਸਾਨੂੰ ਤੇ ਬੜੀ ਉਮੀਦ ਸੀ ਕਿ ਸਾਡੇ ਅਦਾਰੇ ਕੀ, ਸਾਨੂੰ ਸਾਰੇ ਲੋਕ ਜਿਹੜੇ ਆ ਇਸ ਚੀਜ਼ ਦਾ ਜਦੋਂ ਵੀ ਕਿਤੇ ਜ਼ਿੰਦਗੀ 'ਚ ਜ਼ਿਕਰ ਹੋਏਗਾ ਸਤਿਕਾਰ ਕਰਨਗੇ, ਔਰ ਇਸ ਚੀਜ਼ ਦੀ ਉਮੀਦ ਜਿਹੜੀ ਸਾਨੂੰ ਹਮੇਸ਼ਾ ਰਹੇਗੀ ਔਰ ਇਨਸ਼ਾਅੱਲਾ ਇਦਾਂ ਹੋਏਗਾ ਵੀ। ਪਰ ਕੀ ਹੁੰਦਾ ਹੈ ਕਿ ਜਦੋਂ ਵੀ ਕੋਈ ਗੱਲਬਾਤ ਹੁੰਦੀ ਵਿੱਚ ਕੋਈ ਨਾ ਕੋਈ ਇਸ ਤਰ੍ਹਾਂ ਦਾ ਵਾਕਿਆ ਪੇਸ਼ ਆ ਜਾਂਦਾ, ਉਹ ਫੇਰ ਟਰੈਕ ਇੱਕ ਹੋਰ ਚੱਲ ਪੈਂਦਾ ਆ। ਇਨਸ਼ਾਅੱਲਾ ਚੰਗੇ ਕਰਨ ਵਾਲੇ ਨੇ ਚੰਗਾ ਕਰੀ ਜਾਣਾ, ਮਾੜੇ ਕਰਨ ਵਾਲੇ ਨੇ ਮਾੜਾ ਕਰੀ ਜਾਣਾ ਤੇ ਦੁਨੀਆ ਦੇ ਸਾਹਮਣੇ ਵੀ ਆ ਜਾਣਾ। ਚਲੋ ਅੱਜ ਨਹੀਂ ਤੇ ਕੱਲ ਨੂੰ ਆ ਜਾਣਾ ਸਾਹਮਣੇ। ਇਸ ਕਰਕੇ ਆਪਣਾ ਕਿਰਦਾਰ ਥੋੜਾ ਜਿਹਾ ਪੋਜ਼ਿਟਿਵ ਰੱਖੋ ਤਾਂ ਕਿ ਕੱਲ ਨੂੰ ਤੁਹਾਡੀ ਔਲਾਦ ਨੂੰ ਕੋਈ ਮਿਹਣਾ ਨਾ ਕਰੇ ਵੀ ਉਹ ਤੇਰਾ ਦਾਦਾ ਸੀ ਜਾਂ ਤੇਰਾ ਪਿਓ ਸੀ, ਉਹ ਇੱਕ ਘਟੀਆ ਕੰਮ ਕਰਕੇ ਗਿਆ। ਇਹ ਵੀ ਇੱਕ ਵਿਰਾਸਤ 'ਚ ਦੇਣ ਵਾਲੀ ਚੀਜ਼ ਹੁੰਦੀ ਹੈ ਕਿ ਤੁਸੀਂ ਆਪਣਾ ਇੱਕ ਅੱਛਾ ਕਿਰਦਾਰ, ਇੱਕ ਅੱਛਾ ਕਰੈਕਟਰ ਆਪਣੇ ਬੱਚਿਆਂ ਨੂੰ ਵਿਰਾਸਤ 'ਚ ਦੇ ਕੇ ਜਾ ਰਹੇ ਹੋ। ਵੀਡੀਓ ਚੰਗੀ ਲੱਗੀ ਤਾਂ ਸ਼ੇਅਰ, ਲਾਈਕ, ਕਮੈਂਟ ਜ਼ਰੂਰ ਕਰਿਓ ਜੀ। ਤੇ ਇਹ ਖਿਆਲ ਕਰਿਓ ਕਿ ਮਾੜਾ ਕਮੈਂਟ ਕਰਨ ਲੱਗਿਓ ਕਰੋ ਬੇਸ਼ੱਕ, ਲੇਕਿਨ ਅਖਲਾਕ ਦੇ ਦਾਇਰੇ 'ਚ ਰਹਿ ਕੇ। ਤੁਹਾਡੇ ਮਾੜੇ ਕਮੈਂਟ ਵੀ ਸਾਨੂੰ ਮੋਟੀਵੇਟ ਕਰਦੇ ਆ, ਅਸੀਂ ਉਹਨਾਂ ਤੋਂ ਸਬਕ ਲੈਂਦੇ ਆ, ਅਸੀਂ ਉਹਨਾਂ ਤੋਂ ਆਪਣੀ ਗਲਤੀਆਂ ਦਾ ਜਿਹੜਾ ਨਾ ਉਹ ਜਾਇਜ਼ਾ ਲੈਂਦੇ ਕਿ ਅਸੀਂ ਕਿੱਥੇ ਗਲਤ ਸੀ, ਸਾਡੇ ਭਰਾ ਨੇ ਸਾਡੀ ਗਲਤੀ ਕੱਢੀ ਆ, ਅਸੀਂ ਉਸ ਗਲਤੀ ਨੂੰ ਫਿਰ ਦੂਰ ਕਰਨ ਦੀ ਕੋਸ਼ਿਸ਼ ਕਰੀਦੀ ਹੈ, ਲੇਕਿਨ ਅਖਲਾਕ ਦੇ ਦਾਇਰੇ 'ਚ ਰਹਿੰਦੇ ਹੋਏ। ਬਹੁਤ ਸ਼ੁਕਰੀਆ ਜੀ।